ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 6128080560, 61288080 ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਦੱਸਣਗੇ ਸਾਨੂੰ ਕਿ ਉੱਥੇ ਖਬਰਾਂ ਦੇ ਵਿੱਚ ਕੀ ਕੁਛ ਪਿੱਛੇ ਸੱਚ ਲੁਕਿਆ ਹੁੰਦਾ ਹੈ। ਜੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਚਰਨਜੀਤ ਸਿੰਘ ਜੀ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਬਿਰਦੀ ਤੇ ਗੁਰਜੀਤ ਸਿੰਘ ਚਾਂਪੁਰ, ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਹੁਣ ਅਸੀਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਜੀ ਕੈਪਟਨ ਅਮਰਿੰਦਰ ਸਿੰਘ ਤੋਂ। ਤੇ ਉਹਨਾਂ ਨੇ ਹੁਣ ਜੀ ਖਿਲਾਫ ਪ੍ਰਤਾਪ ਸਿੰਘ ਜਿਹੜਾ ਮੋਰਚਾ ਖੋਲਣ ਦਾ ਗੱਲ ਕੀਤੀ ਆ ਕਿ ਮੈਂ ਉਹਨਾਂ ਦੇ ਖਿਲਾਫ ਮੋਰਚਾ ਖੋਲਾਂਗਾ, ਬਾਜਵਾ ਦੇ ਖਿਲਾਫ ਜੀ, ਬਾਜਵਾ ਪ੍ਰਤਾਪ ਸਿੰਘ ਜੀ। ਸੋ ਵੈਸੇ ਤਾਂ ਉਹਨਾਂ ਦਾ ਮੋਰਚਾ ਤਕਰੀਬਨ ਆਲ ਟਾਈਮ ਹੀ ਓਪਨ ਰਿਹਾ ਜੋ ਪ੍ਰਤਾਪ ਸਿੰਘ ਬਾਜਵਾ ਹੋਰੀ ਬਣੇ ਨੇ, ਪਰ ਪਿਛਲੇ 2-3 ਦਿਨ ਤੋਂ ਜਿਹੜੀ ਇੱਕ ਖਬਰ ਆ ਰਹੀ ਸੀਗੀ ਕਿ ਕਪਤਾਨ ਹੋਰਾਂ ਦੀ ਉਪ ਕਪਤਾਨੀ ਜਿਹੜੀ ਹੈ ਜੀ ਉਹ ਖੋਹੀ ਜਾ ਸਕਦੀ ਹੈ, ਜਿਹੜੀ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਕਾਂਗਰਸ ਨੇ ਦਿੱਤੀ ਹੋਈ ਹੈ, ਕਿਉਂਕਿ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਹੈ ਜੀ ਉਹ ਕਾਂਗਰਸ ਨੂੰ ਰਿੜਕ ਰਹੀ ਹੈ ਕਿ ਪਿਛਲੀ ਵਾਰੀ ਉਹ ਆਏ ਨਹੀਂ ਸੀਗੇ ਪਾਰਲੀਮੈਂਟ ਦੇ ਵਿੱਚ, ਇੱਕ ਦਿਨ ਵੀ ਜਿਹੜਾ ਸੈਸ਼ਨ ਚੱਲਿਆ ਉਹਦੇ ਦੌਰਾਨ। ਹੁਣ ਉਹਨਾਂ ਨੇ ਜਿਹੜਾ ਜੀ ਨਵਾਂ ਪੈਂਤਰਾ ਮਲਦਿਆਂ ਹੋਇਆ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਆ। ਕਹਿਣ ਨੂੰ ਤਾਂ ਉਹ ਕਹਿੰਦੇ ਕਿ ਮੈਂ ਉਹਦਾ ਹਾਲ ਚਾਲ ਪੁੱਛਣ ਗਿਆ ਸੀਗਾ, ਪਰ ਜਿਹੜੇ ਸੂਤਰ ਨੇ ਉਹ ਇਹ ਦੱਸਦੇ ਨੇ ਕਿ ਕਪਤਾਨ ਹੋਰਾਂ ਨੇ ਮੋਰਚਾ ਜਿਹੜਾ ਜੀ ਉਹ ਫੇਰ ਖੋਲ ਦਿੱਤਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ। ਉਹਨਾਂ ਨੇ ਸੋਨੀਆ ਗਾਂਧੀ ਹੋਰਾਂ ਨੂੰ ਕਿਹਾ ਕਿ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਪਸ ਪਰਤਣਾ ਚਾਹੁੰਦੇ ਨੇ, ਤੇ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਜਿੰਨੀ ਛੇਤੀ ਹੋ ਸਕਦਾ ਉਹਨਾਂ ਦੇ ਅਹੁਦੇ ਤੋਂ ਪਾਸੇ ਕੀਤਾ ਤਾਂ ਕਿ ਕਾਂਗਰਸ ਜਿਹੜੀ ਆ ਉਹ ਚੋਣਾਂ ਜਿੱਤਣ ਦੀ ਸਥਿਤੀ ਦੇ ਵਿੱਚ ਆ ਸਕੇ। ਉਹਨਾਂ ਨੇ ਕਿਹਾ ਕਿ ਉਹ ਚੋਣਾਂ ਨਹੀਂ ਜਿੱਤ ਸਕਦੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਰਹਿਨੁਮਾਈ ਦੇ ਵਿੱਚ। ਔਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹਦੇ ਉੱਤੇ ਮੋੜਵਾਂ ਵਾਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਮੈਨੂੰ ਕਹਿ ਰਹੇ ਨੇ ਜਦੋਂ ਕਿ 2 ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਪ੍ਰਸਤੀ ਦੇ ਵਿੱਚ ਹਾਰੀਆਂ ਨੇ। ਕਪਤਾਨ ਹੋਰਾਂ ਨੇ ਇੱਕ ਹੋਰ ਜਿਹੜਾ ਜੀ ਅਗਲਾ ਪੈਂਦਾ ਲਿਆ ਕਿ ਉਹਨਾਂ ਨੇ ਇਸ ਆਉਣ ਵਾਲੇ ਐਤਵਾਰ ਨੂੰ ਆਪਣੇ ਇੱਥੇ ਮੋਤੀ ਮਹਿਲ ਦੇ ਵਿੱਚ ਜਿਹੜਾ ਜੀ ਉਹ ਲੰਚ ਦੇ ਉੱਤੇ ਸੱਦ ਲਿਆ ਜੀ ਆਪਣੇ ਜਿਹੜੇ ਉਹਨਾਂ ਦੇ ਹਮਾਇਤੀ ਕਾਂਗਰਸ ਦੇ ਲੀਡਰਸ਼ਿਪ ਦੇ ਵਿੱਚ ਨੇ ਜੀ। ਇਹਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੇ ਉਹ ਸ਼ਾਮਲ ਹੋਣ ਦੀ ਸੰਭਾਵਨਾ ਜਿਹੜੀ ਉਹ ਪ੍ਰਗਟ ਕੀਤੀ ਜਾ ਰਹੀ ਹੈ। ਸੋ ਉਹ ਪਟਿਆਲੇ ਬਹਿ ਕੇ ਜਿਹੜਾ ਜੀ ਹੁਣ ਆਉਣ ਵਾਲੇ ਦਿਨਾਂ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਖਿਲਾਫ ਜਿਹੜਾ ਮੋਰਚਾ ਹੈ ਉਹ ਖੋਲਣਗੇ। ਸੋ ਦੇਖਦੇ ਹਾਂ ਜੀ ਕਿ ਇਹ ਨਵਾਂ ਉਹਨਾਂ ਦਾ ਪੈਂਤਰਾ ਜਿਹੜਾ ਜੀ ਉਹ ਕਿਸ ਪਾਸੇ ਵੱਲ ਲੈ ਕੇ ਜਾਂਦਾ। ਪਹਿਲਾਂ ਹੀ ਖੱਖੜੀਆਂ ਕਰੇਲੇ ਹੋਈ ਫਿਰਦੀ ਜਿਹੜੀ ਹੈ ਜੀ ਉਹਦੇ ਵਾਸਤੇ ਉਹ ਲੱਗਦਾ ਜੀ ਕਿ ਅਜੇ ਅੱਛੇ ਦਿਨ ਜਿਹੜੇ ਆ ਉਹ ਆਏ ਨਹੀਂ। ਤੇ ਕਪਤਾਨ ਹੋਰਾਂ ਦੇ ਜਿਹੜਾ ਇਹ ਪੈਂਤਰਾ ਜੀ ਇਹ ਵੀ ਦੇਖਦੇ ਆ ਕਿ ਕੀ ਉਹਨਾਂ ਨੂੰ ਦੁਬਾਰਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਿਵਾਉਂਦਾ ਜਾਂ ਨਹੀਂ। ਸ਼ਾਇਦ ਪ੍ਰੈਸ਼ਰ ਜਿਹੜਾ ਜੀ ਉਹ ਬਣਾਉਣਾ ਚਾਹੁੰਦੇ ਨੇ ਕਪਤਾਨ ਅਮਰਿੰਦਰ ਸਿੰਘ ਹੋਰੀ ਕਾਂਗਰਸ ਹਾਈ ਕਮਾਂਡ ਦੇ ਉੱਤੇ। ਜੇ ਤਾਂ ਉਹ ਅੰਡਰ ਪ੍ਰੈਸ਼ਰ ਜਿਹੜਾ ਜੀ ਉਹ ਆ ਕੇ ਇਹ ਚੇਂਜ ਕਰ ਗਈ ਫਿਰ ਹੋਰ ਸਿਨੈਰੀਓ ਹੋਊਗਾ, ਨਹੀਂ ਕਰੂਗੀ ਤੇ ਫਿਰ ਉਹਨਾਂ ਦਾ ਪੈਂਤੜਾ ਕੀ ਹੋਊਗਾ ਜੀ। ਦੂਜੀ ਗੱਲ ਇਹ ਹੈ
ਕਿ ਜੇ 17 ਦੇ ਵਿੱਚ ਵੀ ਚੋਣਾਂ ਜਿਹੜੀਆਂ ਉਹ ਹੁੰਦੀਆਂ ਨੇ, ਅਜੇ ਤਾਂ 15 ਜਿਹੜਾ ਜੀ ਉਹ ਸਟਾਰਟ ਹੋਇਆ, ਸਮਾਂ ਪਿਆ, ਉਹਦੇ ਤੱਕ ਜੇ ਕਪਤਾਨ ਹੋਰਾਂ ਨੂੰ ਪ੍ਰਧਾਨਗੀ ਇਹ ਮਿਲ ਵੀ ਗਈ ਤੇ ਫਿਰ ਇਹਦੀ ਤਾਂ ਕੋਈ ਗਰੰਟੀ ਨਹੀਂ ਨਾ ਕਿ ਉਹ ਪੰਜਾਬ ਦੇ ਵਿੱਚ ਆਉਣਗੇ ਤੇ ਲੋਕਾਂ ਨੂੰ ਕੋਈ ਪ੍ਰੋਗਰਾਮ ਜਿਹੜਾ ਜੀ ਉਹ ਦੇਣਗੇ। ਲੱਭਦੇ ਤਾਂ ਹੈ ਨਹੀਂ ਕਿਤੇ ਜੀ ਉਹ। ਹਾਂਜੀ ਬਿਲਕੁਲ, ਜਿੱਥੋਂ ਜਿੱਤਦੇ ਆ ਲੱਭਦੇ ਤਾਂ ਉੱਥੇ ਵੀ ਹੈ ਨਹੀਂਗੇ। ਤੇ ਅੱਗੇ ਆਪਾਂ ਜੇ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਹਾਂ ਤੇ ਹੁਣ ਪਤਾ ਲੱਗਾ ਕਿ ਉੱਥੇ ਜਿਹੜਾ ਰਾਜ ਹੈਗਾ, ਕੋਈ ਵੀ ਜਿਹੜੀ ਕਮੇਟੀ ਆ ਉਸ ਨੂੰ ਨਹੀਂ ਬਣਾ ਸਕੀ ਤੇ ਗਵਰਨਰ ਰਾਜ ਲਾਗੂ ਹੋ ਗਿਆ ਜੀ। ਜਿਹੜੀ ਇਹ ਜੰਮੂ ਕਸ਼ਮੀਰ ਦੇ ਵਿੱਚ 81 ਮੈਂਬਰੀ ਜਿਹੜੀ ਹੈ ਜੀ ਵਿਧਾਨ ਸਭਾ, ਉਹਦੇ ਵਿੱਚ 28 ਜਿਹੜੇ ਜੀ ਉਹ ਬੀਜੇਪੀ ਨੂੰ ਮਿਲੇ ਨੇ ਜੀ, ਔਰ ਜਿਹੜੇ ਮਾਫ ਕਰਨਾ PDP ਨੂੰ 25, ਭਾਜਪਾ ਨੂੰ, ਨੈਸ਼ਨਲ ਕਾਨਫਰੰਸ ਨੂੰ 15, ਕਾਂਗਰਸ ਨੂੰ 12, ਪੀਪਲਸ ਕਾਨਫਰੰਸ ਨੂੰ ਜਿਹੜੇ ਜੀ 12, CPM ਤੇ PDF ਨੂੰ ਜੀ ਇੱਕ ਜਿਹੜਾ ਮਿਲਿਆ। ਸੋ 44 ਸੀਟਾਂ ਜਿਹੜੀਆਂ ਚਾਹੀਦੀਆਂ ਨੇ। ਜਿਹੜਾ ਮਾਮਲਾ ਸੀਗਾ ਜੀ ਉਹ ਚੱਲਦਾ ਤਾਂ ਰਿਹਾ ਜੀ ਪਿਛਲੇ ਦਿਨਾਂ ਤੋਂ। PDP ਜਿਹੜੀ ਹੈ ਜੀ ਉਹ BJP ਦੇ ਨਾਲ ਰਲ ਕੇ ਜਿਹੜਾ ਸਰਕਾਰ ਬਣਾਉਣ ਦੇ ਵਾਸਤੇ ਥੋੜੀ ਅਗਾਂਹ ਵਧੀ ਜ਼ਰੂਰ ਸੀਗੀ, ਪਰ ਜਿਹੜੀਆਂ ਦੋ ਚੀਜ਼ਾਂ ਨੇ ਨਾ ਜੀ, ਇੱਕ ਤਾਂ ਧਾਰਾ ਜਿਹੜੀ 370 ਤੇ ਇੱਕ ਐਫਸਪਾ ਜਿਹੜੀ ਹੈ ਜੀ, ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ PDP ਨੂੰ ਰੋਕ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਰਨ ਤੋਂ। ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਜੀ ਕਿ ਜਿਹੜਾ ਉਹਦੇ ਦੇ ਉੱਤੇ ਗੋਡਾ ਰੱਖ ਕੇ ਜਿਹੜਾ ਜੀ ਉਹ ਸਰਕਾਰ ਉੱਥੇ ਬਣਾਈ ਜਾ ਸਕੇ। ਹੁਣ ਜਦੋਂ ਕਿਸੇ ਪਾਸੇ ਗੱਲ ਨਹੀਂ ਲੱਗੀ, ਜਿਹੜੇ ਉਮਰ ਅਬਦੁੱਲਾ ਜੋ ਕੇਅਰ ਟੇਕਰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਹਨਾਂ ਨੇ ਵੀ ਇਹ ਕਹਿਤਾ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦੇ ਨੇ। ਤੋ ਇਸ ਕਰਕੇ ਹੁਣ ਕੋਈ ਰਾਹ ਜਿਹੜਾ ਜੀ ਉਹ ਬਚਿਆ ਨੀਗਾ ਤੇ ਉੱਥੇ ਜਿਹੜਾ ਜੀ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। BJP ਹੁਣ ਇਸ ਤਰੀਕੇ ਦੇ ਨਾਲ ਥੋੜਾ ਪ੍ਰੈਸ਼ਰਾਈਜ਼ PDP ਨੂੰ ਕਰੂਗੀ ਕਿ ਜੇ ਸਾਡੀ ਸਰਕਾਰ ਨਹੀਂ ਬਣਦੀ ਤੇ ਬਣ ਤੁਹਾਡੀ ਵੀ ਨਹੀਂ ਦੇਣੀ ਹੈ। ਤੇ ਜੀ ਅੱਗੇ ਗੱਲ ਕਰਦੇ ਹਾਂ ਸੁਨੰਦਾ ਪੁਸ਼ਕਰ ਦੀ। ਸੁਨੰਦਾ ਪੁਸ਼ਕਰ ਦਾ ਵੀ ਜਿਹੜਾ ਭੇਦ ਆ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਆ, ਪਤਾ ਲੱਗਾ ਕਿ ਪੁਲਿਸ ਉਹ ਵੀ ਖੋਲਣ ਵਾਲੀ ਹੈ। ਇਸ ਮਾਮਲੇ ਦੇ ਉੱਤੇ ਨਾ ਜੀ ਜਿਹੜੀ ਛਾਣਬੀਨ ਜਿਹੜੀ ਹੈ ਜੀ ਉਹ ਇਸ ਵੇਲੇ ਚੱਲ ਰਹੀ ਹੈ, ਔਰ ਜਿਹੜੀ ਪੁਲਿਸ ਹੈ ਉਹਨੇ ਇੱਕ ਤਾਂ PA ਹੈ ਜੀ ਜਿਹੜਾ ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਆ, ਜਿਹੜਾ ਇਹਨਾਂ ਸ਼ਸ਼ੀ ਥਰੂਰ ਦਾ PA ਆ। ਇੱਕ ਉਹਨਾਂ ਦਾ ਫੈਮਿਲੀ ਫਰੈਂਡ ਆ ਜਿਹੜਾ ਉਹ ਤੋਂ ਪੁੱਛਗਿੱਛ ਕੀਤੀ ਆ। 8 ਹੋਰ ਲੋਕਾਂ ਤੋਂ ਜਿਹੜੀ ਹੈ ਜੀ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਸ਼ਸ਼ੀ ਥਰੂਰ ਨੇ ਵੀ ਇਸ ਮਾਮਲੇ ਉੱਤੇ ਕਿਹਾ ਕਿ ਇੱਥੇ ਸਿਆਸਤ ਨਹੀਂ ਹੋਣੀ ਚਾਹੀਦੀ, ਸਿਆਸੀ ਦਬਾਅ ਤੋਂ ਹਟ ਕੇ ਪੁਲਿਸ ਜਿਹੜੀ ਹੈ ਜੀ ਇਹਦੀ ਜਾਂਚ ਕਰੇ। ਪਹਿਲਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹਨਾਂ ਨੂੰ ਹੈਰਾਨਗੀ ਹੋਈ ਹੈ ਕਿ ਸੁਨੰਦਾ ਪੁਸ਼ਕਰ ਵਾਲੇ ਮਾਮਲੇ ਦੇ ਉੱਤੇ ਜਿਹੜਾ ਜੀ ਇਹ FIR ਦਰਜ ਕਿਉਂ ਕੀਤੀ ਗਈ ਹੈ। ਇਹ ਕਿਹਾ ਜਾ ਰਿਹਾ ਜੀ ਕਿ ਸ਼ਸ਼ੀ ਥਰੂਰ ਨੂੰ ਐਨੀ ਟਾਈਮ ਜਿਹੜਾ ਜੀ ਉਹ ਨੋਟਿਸ ਦੇਊਗੀ, ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਸੱਦੂਗੀ ਉਹਨੂੰ ਪੁੱਛਗਿੱਛ ਦੇ ਵਾਸਤੇ। ਉਦੋਂ ਪਹਿਲਾਂ ਉਹ ਇਕੱਠਾ ਕਰ ਰਹੀ ਹੈ। ਜਿਹੜਾ ਦਿੱਲੀ ਪੁਲਿਸ ਦੇ ਕਮਿਸ਼ਨਰ ਨੇ ਉਹਨਾਂ ਨੇ ਇਹ ਕਿਹਾ ਜੀ ਕਿ 2-3 ਦਿਨ ਸਾਨੂੰ ਦਿਓ, 2-3 ਦਿਨਾਂ ਦੇ ਵਿੱਚ ਅਸੀਂ ਖੁਲਾਸਾ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕਰ ਦੇਵਾਂਗੇ। ਦੱਸਦੀ ਹੈ ਕਿ ਜਿਹੜੀ ਸੁਨੰਦਾ ਪੁਸ਼ਕਰ ਸੀ ਉਹਦੀ ਮੌਤ ਦਾ ਮਾਮਲਾ ਪਿਛਲੇ ਦਿਨਾਂ 'ਚ ਉਦੋਂ ਫੇਰ ਚਰਚਾ ਦੇ ਵਿੱਚ ਆ ਗਿਆ ਸੀ ਜਦੋਂ ਪੁਲਿਸ ਨੇ ਕਿਹਾ ਸੀਗਾ ਕਿ ਇਹ ਮਾਮਲਾ ਕਤਲ ਦਾ ਹੈ। ਖਾਸ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਕੋਲੇ ਉਹਦੇ ਨੌਕਰ ਨੇ ਕੁਝ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਦੋਵਾਂ ਦੇ ਵਿਚਾਲੇ ਝਗੜਾ ਇੰਨਾ ਵੱਧ ਗਿਆ ਸੀਗਾ ਕਿ ਸੁਨੰਦਾ ਪੁਸ਼ਕਰ ਨੇ ਸ਼ਸ਼ੀ ਥਰੂਰ ਦੇ ਥੱਪੜ ਤੱਕ ਜਿਹੜਾ ਉਹ ਮਾਰ ਦਿੱਤਾ ਸੀਗਾ। ਇਹ ਕਿਹਾ ਜਾ ਰਿਹਾ ਕਿ ਜ਼ਹਿਰ ਦੇ ਨਾਲ ਉਹਦੀ ਮੌਤ ਜਿਹੜੀ ਹੋਈ ਹੈ, ਇਹ ਜ਼ਹਿਰ ਕਿਹਨੇ ਦਿੱਤੀ, ਟੀਕਾ ਲਾਇਆ ਗਿਆ, ਕਿਵੇਂ ਕੀਤਾ ਗਿਆ ਜੀ, ਇਹਦੀ ਸਾਰੀ ਛਾਣਬੀਨ ਜਿਹੜੀ ਹੈ ਉਹ ਦਿੱਲੀ ਦੀ ਪੁਲਿਸ ਕਰ ਰਹੀ ਹੈ। ਔਰ ਇਹਦੇ ਸੰਬੰਧੀ ਅਗਲੇ 2-4 ਦਿਨਾਂ ਦੇ ਵਿੱਚ ਵੱਡਾ ਖੁਲਾਸਾ ਹੋਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਪ੍ਰਗਟ ਕੀਤੀ ਜਾ ਰਹੀ ਹੈ। ਔਰ ਦਿੱਲੀ ਪੁਲਿਸ ਦੇ ਕਮਿਸ਼ਨਰ ਨੇ ਵੀ ਕਿਹਾ ਜੀ ਕਿ 2-4 ਦਿਨ ਦੇ ਵਿੱਚ ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ। ਜੀ ਤੇ ਅੱਗੇ ਜੀ ਗੱਲ ਕਰੀਏ ਜਿਹੜਾ ਪ੍ਰਵਾਸੀ ਭਾਰਤੀ ਸਮਾਗਮ ਹੋਇਆ ਉਸ ਦੇ ਵਿੱਚ ਜਾ ਕੇ, ਗੁਜਰਾਤ ਦੇ ਵਿੱਚ ਜਾ ਕੇ ਬਾਦਲ ਸਾਹਿਬ ਨੇ ਬੜੇ ਉਲਾਂਭੇ ਦਿੱਤੇ ਉਹਨਾਂ ਨੂੰ। ਜੀ ਬਿਲਕੁਲ, ਉੱਥੇ ਜਾ ਕੇ ਉਹਨਾਂ ਨੇ ਜਿਹੜਾ ਦੀ ਗਏ ਤਾਂ ਸੀਗੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਇੱਥੇ ਇਨਵੈਸਟਮੈਂਟ ਦਾ ਸੱਦਾ ਦੇਣ, ਪਰ ਉਹਨਾਂ ਨੇ ਦੇਖਿਆ ਕਿ ਸਟੇਜ ਜਿਹੜੀ ਲੱਗੀ ਹੋਈ ਹੈ ਤੇ ਰਾਜਨਾਥ ਸਿੰਘ ਹੋਰੀ ਵੀ ਉੱਥੇ ਨੇ। ਤੁਹਾਨੂੰ ਪਤਾ ਸਿਆਸੀ ਤੌਰ ਦੇ ਉੱਤੇ ਇਸ ਪੱਖੋਂ ਪੈਂਤੜੇ ਖੇਡਣ ਦੇ ਵਿੱਚ ਤਾਂ ਮਾਹਰ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਤੇ ਉਹਨਾਂ ਨੇ ਉੱਥੇ ਸਟੇਜ ਦੇ ਉੱਤੇ ਇਹ ਕਹਿਤਾ ਜੀ ਕਿ ਮੇਰਾ ਤਾਂ ਰੋਣਾ ਨਿਕਲ ਜਾਂਦਾ, ਕਹਿੰਦੇ ਜਦੋਂ ਜਿਹੜੇ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਾਡੇ ਪੰਜਾਬੀ ਨੇ, ਕਹਿੰਦੇ ਉਹਨਾਂ ਨੂੰ ਜਦੋਂ ਅੱਤਵਾਦੀ ਕਿਹਾ ਜਾਂਦਾ ਤੇ ਉਹਨਾਂ ਨੂੰ ਜਦੋਂ ਨਸ਼ੇੜੀ ਕਿਹਾ ਜਾਂਦਾ, ਉਹ ਕਹਿੰਦੇ ਮੇਰਾ ਗਲ ਭਰ ਜਾਂਦਾ, ਮੇਰਾ ਰੋਣਾ ਜਿਹੜਾ ਜੀ ਉਹ ਨਿਕਲ ਜਾਂਦਾ। ਸੋ ਵੈਸੇ ਉਹਨਾਂ ਦਾ ਰੋਣਾ ਉਦੋਂ ਨਹੀਂ ਨਿਕਲਦਾ ਜਦੋਂ ਜਿਹੜੇ ਅੱਤਵਾਦ ਦੇ ਦਿਨਾਂ ਦੇ ਵਿੱਚ ਸਰਕਾਰੀ ਅੱਤਵਾਦ ਦੇ ਮੋਹਰੀ ਰਹੇ ਨੇ ਉਹਨਾਂ ਨੂੰ ਉਹ ਨਾਲ ਲਈ ਫਿਰਦੇ ਨੇ, ਜਾਂ ਉਹਨਾਂ ਨੂੰ ਉੱਚੇ ਅਹੁਦਿਆਂ ਦੇ ਉੱਤੇ ਜਿਹੜਾ ਨਹੀਂ ਲਾਇਆ, ਇਹ ਕੋਈ ਪੁੱਛਦਾ ਨਹੀਂ ਗਾ ਜੀ। ਪਰ ਉਹਨਾਂ ਨੇ ਜਿਹੜਾ ਤੀਰ ਸੀਗਾ ਉੱਥੇ ਆਪਣਾ ਚਲਾ ਦਿੱਤਾ। ਔਰ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ
ਲੀਡਰਸ਼ਿਪ ਉੱਤੇ ਬੈਠੀ ਸੀ, ਉਹਨਾਂ ਨੂੰ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਦੱਸਤਾ ਕਿ ਆਹ ਫੈਸਲਾ ਜਿਹੜਾ ਜੀ ਅਸੀਂ ਮੰਨ ਸਕਦੇ ਹਾਂ ਜੇ ਤੁਸੀਂ ਸਾਡੇ ਤੋਂ ਜਿਹੜਾ ਜੀ ਉਹ ਪਿੱਛੇ ਹਟਦੇ ਹੋ। ਇਹ ਸਾਰੇ ਪੈਂਤੜੇ ਜਿਹੜੇ ਨੇ ਸਰਕਾਰ ਨੂੰ ਬਚਾਈ ਰੱਖਣ ਦੇ ਵਾਸਤੇ ਹੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਜੀ ਉਹ ਮੱਲਣੇ ਪੈ ਰਹੇ ਨੇ। ਪਰ ਨਾਲ ਦੀ ਨਾਲ ਉੱਥੇ ਸ਼ਾਮਲ ਰਾਜਨਾਥ ਸਿੰਘ ਹੋਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਹਿ ਦਿੱਤਾ ਜੀ ਕਿ ਜਿਹੜੀ ਚਿੱਠੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਿੱਤੀ ਹੈ, ਜਿਹੜਾ ਮੈਮੋਰੰਡਮ ਉਹ ਦੇ ਕੇ ਗਏ ਨੇ ਦਿੱਲੀ, ਉਹ ਕਹਿੰਦੇ ਮੈਂ ਤਾਂ ਅਜੇ ਪੜ੍ਹੀ ਹੀ ਨਹੀਂ ਉਹ ਕਿ ਉਹਦੇ ਵਿੱਚ ਕੀ ਲਿਖਿਆ ਹੋਇਆ, ਕਿਹਦੀ ਰਿਹਾਈ ਜਿਹੜੀ ਹੈ ਜੀ ਉਹ ਮੰਗੀ ਆ। ਇੱਕ ਬੜਾ ਜਿਹੜਾ ਕਨਫਿਊਜ਼ਨ ਵਾਲਾ ਜਿਹੜਾ ਬਿਆਨ ਆ ਨਾ ਜੀ ਇਸ ਮਸਲੇ ਦੇ ਉੱਤੇ ਉਹ ਆ ਰਿਹਾ। ਹੁਣ ਇਹ ਨਹੀਂ ਪਤਾ ਚਿੱਠੀ ਦੇ ਵਿੱਚ ਕਿੰਨਾ ਲੋਕਾਂ ਦੀ ਰਿਹਾਈ ਜਿਹੜੀ ਹੈ ਜੀ ਉਹ ਮੰਗੀ ਗਈ ਆ। ਜਿਹੜੇ ਇਹ ਕਿਹਾ ਜਾ ਰਿਹਾ ਜੀ ਕਿ ਜਿਨ੍ਹਾਂ ਦੀ ਸਜ਼ਾ ਅਜੇ ਪੂਰੀ ਨਹੀਂ ਹੋਈ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਊਗਾ, ਜਦੋਂ ਕਿ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੀ ਸਜ਼ਾ ਜਿਹੜੀ ਆ ਉਹ ਪੂਰੀ ਹੋ ਗਈ ਹੋਈ ਆ, ਉਹਨਾਂ ਦੀ ਰਿਹਾਈ ਅਸੀਂ ਮੰਗ ਰਹੇ ਹਾਂ। ਇਹ ਜਿਹੜਾ ਇਹਨਾਂ ਦੀ ਬਿਆਨ ਇਹ ਆਪਸ ਦੇ ਵਿੱਚ ਟਕਰਾਓ ਵਾਲਾ ਜੀ। ਹੁਣ ਇਹ ਨਹੀਂ ਪਤਾ ਉਸ ਚਿੱਠੀ 'ਚ ਇਹਨਾਂ ਨੇ ਕਿਹੜੇ ਬੰਦਿਆਂ ਦੀ ਰਿਹਾਈ ਮੰਗੀ ਹੈ। ਜੀ ਬਿਲਕੁਲ, ਗੱਲ ਕੋਈ ਬਹੁਤੀ ਸਾਹਮਣੇ ਖੁੱਲ ਕੇ ਨਹੀਂ ਆ ਰਹੀ। ਤੇ ਅੱਗੇ ਗੱਲ ਕਰੀਏ ਜੀ, ਇੱਕ ਗੁਰਦਾਸਪੁਰ ਦੇ ਸਕੂਲ ਦੇ ਵਿੱਚ ਲੜਕੀਆਂ ਦੇ ਨਾਲ ਬੜੀ ਸ਼ਰਮਨਾਕ ਘਟਨਾ 500 ਰੁਪਏ ਦੀ ਖਾਤਰ ਵਾਪਰੀ ਹੈ ਜੀ। ਬਿਲਕੁਲ, ਇਹ ਜਿਹੜੀ ਸਿਰ ਝੁਕਾਉਣ ਵਾਲੀ ਗੱਲ ਹੈ ਜੀ ਸ਼ਰਮ ਦੇ ਨਾਲ ਕਿ ਇੱਥੇ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਮਦੀਆਲਾ, ਇੱਥੇ ਸਰਕਾਰੀ ਸਕੂਲ ਹੈ ਜੀ ਲੜਕੀਆਂ ਦਾ ਮਿਡਲ ਸਕੂਲ। ਉਹਦੇ ਵਿੱਚ ਇੱਕ ਟੀਚਰ ਨੇ 500 ਰੁਪਏ ਚੋਰੀ ਕਰਨ ਦੇ ਸ਼ੱਕ ਦੇ ਵਿੱਚ 7ਵੀਂ ਦੀਆਂ ਲੜਕੀਆਂ ਸੀਗੀਆਂ ਜੀ, ਉਹਨਾਂ ਦੇ ਕੱਪੜੇ ਤੱਕ ਲੁਹਾ ਕੇ ਜਿਹੜੀ ਸੀ ਉਹ ਤਲਾਸ਼ੀ ਲਏ। ਇਹ ਹਰਜੀਤ ਕੌਰ ਨਾਂ ਦੀ ਜਿਹੜੀ ਟੀਚਰ ਹੈ ਜੀ, ਉਹਨੂੰ 500 ਰੁਪਈਆ ਜਦੋਂ ਉਹਨੂੰ ਨਹੀਂ ਮਿਲਿਆ ਆਪਦੇ ਪਰਸ ਦੇ ਵਿੱਚੋਂ, ਤਾਂ 7ਵੀਂ ਜਮਾਤ ਦੀਆਂ ਜਿਹੜੀਆਂ ਵਿਦਿਆਰਥਣਾਂ ਸੀਗੀਆਂ ਉਹਨੇ ਉਹਨਾਂ ਦੇ ਕੱਪੜੇ ਲੁਹਾ ਕੇ ਜਿਹੜੀ ਉਹ ਤਲਾਸ਼ੀ ਲੈਣੀ ਸ਼ੁਰੂ ਜਿਹੜੀ ਸੀ ਉਹ ਕਰ ਦਿੱਤੀ। ਬਾਅਦ ਦੇ ਵਿੱਚ ਮਾਪਿਆਂ ਨੂੰ ਜਿਹੜੀ ਇਹ ਜਾਣਕਾਰੀ ਮਿਲੀ ਤੇ ਉਹਨਾਂ ਨੇ ਇਹ ਰੌਲਾ ਰੱਪਾ ਜਿਹੜਾ ਸੀਗਾ ਉਹ ਪਾਇਆ। ਜਿਹੜੀ ਹਰਦੀਪ ਕੌਰ ਹੈ ਜੀ ਉਹਦੇ ਖਿਲਾਫ ਪੁਲਿਸ ਤੇ ਜਿਹੜਾ ਜੀ ਉਹ ਪਰਚਾ ਜਿਹੜਾ ਜੀ ਉਹ ਦਰਜ ਕਰ ਲਿਆ ਔਰ ਪੁਲਿਸ ਜਿਹੜੀ ਹੈ ਜੀ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਜਦੋਂ ਟੀਚਰ ਜਿਹੜੇ ਨੇ ਜਿਹੜੇ ਇੱਕ ਸ਼ੀਸ਼ਾ ਕਹੇ ਜਾਂਦੇ ਨੇ ਸਮਾਜ ਦਾ, ਜੇ ਉਹ ਇਹੋ ਜਿਹਾ ਕੁਝ ਜਿਹੜਾ ਜੀ ਉਹ ਕਰਦੇ ਨੇ ਉਹ ਵੀ 500 ਰੁਪਏ ਦੇ ਬਦਲੇ, ਮੇਰਾ ਖਿਆਲ ਇਹਦੇ ਤੋਂ ਗਿਰੀ ਹੋਈ ਗੱਲ ਤਾਂ ਹੋਰ ਕੋਈ ਨਹੀਂ ਹੋ ਸਕਦੀ। ਉਹ ਬੱਚੀਆਂ ਨੇ, ਕਮ ਸੇ ਕਮ ਜੇ ਉਹਨੂੰ ਆਪਣੇ ਬੱਚਿਆਂ ਦੇ ਰੂਪ ਦੇ ਵਿੱਚ ਹੀ ਦੇਖਦੀ ਤਾਂ 500 ਰੁਪਇਆ ਐਡੀ ਕਿੱਡੀ ਕੁ ਵੱਡੀ ਜਿਹੜੀ ਰਕਮ ਆ ਜਿਹਦੇ ਕਰਕੇ ਉਹਨੇ ਇੱਕ ਕਿਸਮ ਦੀ ਇਹ ਬੇਇੱਜ਼ਤੀ ਉਹਨਾਂ ਲੜਕੀਆਂ ਦੀ ਜਿਹੜੀ ਕੀਤੀ ਆ, ਤਾਂ ਬਾਕੀ ਸਮਾਜ ਨੂੰ ਉਹ ਕਿਹੋ ਜਿਹਾ ਸੁਨੇਹਾ ਦੇ ਰਹੀ। ਜੀ ਬਿਲਕੁਲ। ਤੇ ਅੱਗੇ ਜੀ ਆਪਾਂ ਗੱਲ ਕਰੀਏ ਕਿ ਫਗਵਾੜੇ ਦੇ ਵਿੱਚ ਵੀ ਕਾਫੀ ਮੇਰੇ ਖਿਆਲ ਦੇ ਵਿੱਚ 50 ਲੱਖ ਰੁਪਏ ਲੁੱਟੇ ਗਏ ਆ ਜੀ। ਬਿਲਕੁਲ, ਇਹ ਐਕਚੁਅਲੀ ਜਿਹੜਾ ATM ਹੈ ਨਾ ਜੀ ਜਿਹੜੇ ਲੁੱਟੇ ਜਾ ਰਹੇ, ਬੜਾ ਇੱਕ ਗੰਭੀਰ ਮਸਲਾ ਪੰਜਾਬ ਦਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਜੀ ਉਹ ਬਣਿਆ ਹੋਇਆ। ਜਿਹੜਾ ਫਰੀਦਕੋਟ ਦੇ ਵਿੱਚ ਮੁੰਡਾ ਜਿਹੜਾ ਅਗਵਾ ਹੋਇਆ ਸੀਗਾ ਜਾਂ ਜਿਹੜਾ ਗਾਇਬ ਹੋਇਆ ਉਹ ਅਜੇ ਤੱਕ ਨਹੀਂ ਲੱਭਿਆ। ਇਹ ਜਿਹੜੇ ਮਨੀ ਲੋਡਰ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਗਾਇਬ ਹੋਣਾ ਔਰ ਜਿਹੜੀ ਅਸਲ ਦੇ ਵਿੱਚ ਇੱਕੋ ਜਿਹੜੀ ਕੰਪਨੀ ਜਿਹੜੀ ਪੰਜਾਬ ਦੇ ਵਿੱਚ ਹੈਂਡਲ ਕਰਦੀ ਹੈ ਸਾਰੇ ATM ਨਹੀਂ, ਜਿੰਨਾ ATMs ਨੂੰ ਉਹ ਹੈਂਡਲ ਕਰਦੀ ਹੈ ਕੰਪਨੀ, ਉਹਦੇ ATM ਹੀ ਲੁੱਟੇ ਜਾ ਰਹੇ ਨੇ ਜੀ ਬਹੁਤੇ। ਇਹ ਹੁਣ ਲੁਟੇਰੇ ਜਿਹੜੇ ਨੇ ਜੀ ਆਪਣੇ ਹਰਗੋਬਿੰਦ ਨਗਰ ਹੈ ਫਗਵਾੜੇ ਦੇ ਵਿੱਚ, ਤਕਰੀਬਨ ਸ਼ਾਮ ਦੇ 3 ਵਜੇ ਇਹ ਜਿਹੜਾ ਜੀ ਪਿਸਤੌਲ ਦੀ ਨੋਕ ਦੇ ਉੱਤੇ ਜੀ 50 ਲੱਖ ਰੁਪਏ ਦਾ ਟਰੰਕ ਜਿਹੜਾ ਉਹ ਲੈ ਕੇ ਫਰਾਰ ਹੋ ਗਏ ਜੀ ਜਿਹੜੇ ਲੁਟੇਰੇ ਸਨ ਜੀ। ਔਰ ਇਹ ਪਤਾ ਲੱਗਾ ਜੀ ਕਿ 55 ਲੱਖ ਰੁਪਏ ਲੈ ਕੇ ਇਹ ATM ਦੇ ਵਿੱਚ ਪਾਉਣ ਦੇ ਵਾਸਤੇ ਵੈਨ ਜਿਹੜੀ ਉਹ ਰਵਾਨਾ ਹੋਈ ਸੀਗੀ। ਲੋਹੇ ਦਾ ਟਰੰਕ ਜਦੋਂ ਗੱਡੀ ਦੇ ਵਿੱਚੋਂ ਲਾਹ ਕੇ ATM ਦੇ ਵਿੱਚ ਜਾ ਕੇ ਉਹਨਾਂ ਨੇ ਰੱਖਿਆ, ਉਹਦੇ 'ਚ 5 ਲੱਖ ਰੁਪਏ ਜੇ ਪਾਤੇ ਸੀਗੇ, 50 ਲੱਖ ਜਿਹੜਾ ਉਹ ਪਿਆ ਸੀਗਾ। ਤੇ ਇਹ ਜਿਹੜੇ ਸੀਗੇ ਜੀ ਇੱਕ ਕਾਰ ਦੇ ਵਿੱਚ ਲੁਟੇਰੇ ਆਏ ਤੇ ਅੱਗੇ ਜਿਹੜਾ ਜੀ ਉਹ ਲੈ ਕੇ ਨਿਕਲ ਗਏ। ਮੈਂ ਇਹ ਦੱਸਦਾ ਕਿ ਜਿਹੜੀ ਇਹ ਕੰਪਨੀ ਜਿਹੜੀ ATM ਦੇ ਵਿੱਚ ਮਨੀ ਲੋਡਿੰਗ ਦਾ ਕੰਮ ਕਰਦੀ ਆ, ਉਹ ਇੱਕ ਵੱਡੇ ਰਾਜਨੀਤਿਕ ਆਗੂ ਦੀ ਕੰਪਨੀ ਹੈ ਜੀ ਇੱਥੇ ਪੰਜਾਬ ਦੇ ਵਿੱਚ, ਉਹਦੇ ATM ਜਿਹੜੇ ਉਹ ਲੁੱਟੇ ਜਾ ਰਹੇ ਨੇ। ਤੇ ਅੱਗੇ ਗੱਲ ਕਰੀਏ ਜੀ ਡਰੱਗ ਵਾਲਿਆਂ ਦੀ, ਆ ਜਿਹੜੇ ਸੁੱਖਾ ਤੇ ਰਾਜੇ ਦੀ ਗੱਲ ਤੁਸੀਂ ਕੀਤੀ ਸੀ, ਉਹਨਾਂ ਤੋਂ ਪੁੱਛਗਿੱਛ ਕਹਿੰਦੇ ਉਸੇ ਤਰ੍ਹਾਂ ਜਾਰੀ ID ਵੱਲੋਂ ਦਿਨ ਰਾਤ ਜਿਹੜੀ ਜੀ, ਕਿਉਂਕਿ ਜਿਹੜਾ ਸੁੱਖਾ ਸੂਸਾ ਵਾਲਾ ਹੈ ਜੀ ਉਹ ਜਿਹੜਾ ਦਮਨਵੀਰ ਸਿੰਘ ਹੈ ਨਾ ਜੀ ਉਹਦਾ ਖਾਸ ਮਿੱਤਰ ਹੈ। ਸੋ ਜਿਹੜਾ ਰਾਜਾ ਵਰਿੰਦਰ ਹੈ ਉਹਦੇ ਤੋਂ ਵੀ ਇਹਨਾਂ ਦੋਨਾਂ ਤੋਂ ਜਿਹੜੀ ਹੈ ਜੀ ਉਹ ਲਗਾਤਾਰ ਪੁੱਛਗਿੱਛ ਜਿਹੜੀ ਹੈ ਦਿਨ ਰਾਤ ਕੀਤੀ ਜਾ ਰਹੀ ਹੈ। ਜਿਹੜੇ ਦਮਨਵੀਰ ਸਿੰਘ ਦਾ ਮਿੱਤਰ ਜੋ ਮੈਂ ਤੁਹਾਨੂੰ ਦੱਸਿਆ ਔਰ ਜੁਆਇੰਟ ਡਾਇਰੈਕਟਰ ਜਿਹੜੇ ਨੇ ਗਰੀਸ਼ ਬਾਲੀ ਦੀ ਸੁਪਰਵਿਜ਼ਨ ਦੇ ਵਿੱਚ ਇਹ ਅਸਿਸਟੈਂਟ ਡਾਇਰੈਕਟਰ ਜਿਹੜੇ ਨੇ ਨਰਿੰਜਨ ਸਿੰਘ, ਉਹ ਲਗਾਤਾਰ ਪੁੱਛਗਿੱਛ ਜਿਹੜੀ ਹੈ ਜੀ ਉਹ ਦੇਰ ਰਾਤ ਤੱਕ ਕਰ ਰਹੇ ਨੇ। ਅਰਲੀ ਮਾਰਨਿੰਗ ਤੋਂ ਫੇਰ ਜਿਹੜੀ ਹੈ ਜੀ ਇਹ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਉਹਨੇ ਰਾਜਾ ਜਿਹੜਾ ਜੀ ਉਹਦੇ ਤੋਂ ਪੁੱਛਿਆ ਕਿ ਉਹਦੀ ਕਿੰਨੀ ਜਾਇਦਾਦ ਹੈ, ਕਿੱਥੇ ਕਿੱਥੇ ਆ। ਤੋਂ ਇਹ ਵੀ ਪੁੱਛਿਆ ਗਿਆ ਜੀ ਕਿ ਦਮਨਵੀਰ ਨੂੰ ਉਹ ਕਿਵੇਂ ਜਾਣਦਾ, ਕਿੰਨੀ ਦੇਰ ਤੋਂ ਜਿਹੜਾ ਜੀ ਉਹ ਜਾਣਦਾ।
ਅਕਾਲੀ ਨੇਤਾ ਚੂਨੀ ਲਾਲ ਗਾਭਾ ਜਿਹਦੀ ਜਿਹੜੀ ਡਾਇਰੀ ਸੀ ਉਹ ਤੋਂ ਜਿਹੜਾ ਸਾਰਾ ਕੁਝ ਪਿਆ ਜੀ, ਉਹਦੇ ਬੇਟੇ ਗੁਰਜੀਤ ਗਾਭਾ ਦੀ ਫੈਕਟਰੀ ਤੋਂ ਨਸ਼ੀਲੀ ਦਵਾ ਜਿਹੜੀ ਸੁਡੋਐਫਡੀਨ ਜਿਹੜੀ ਫੜੀ ਗਈ ਸੀ, ਉਹਦੇ ਤੋਂ ਕਿੰਨਾ ਪੈਸਾ ਕਿਹਨੇ ਜਿਹੜਾ ਜੀ ਉਹ ਕਮਾਇਆ। ਮੈਂ ਵੀ ਦੱਸਦਾ ਕਿ ਜਿਹੜੀ ਇਹ ਪੁੱਛਗਿੱਛ ਹੈ ਜੀ, ਉਹਦੇ ਪੁੱਛਗਿੱਛ ਹੋਣ ਦਾ ਰੀਜ਼ਨ ਜਿਹੜਾ ਜੀ ਪ੍ਰਮੁੱਖ ਉਹ ਇਹ ਹੈ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੁੱਛਗਿੱਛ ਕੀਤੀ ਗਈ ਸੀਗੀ ਆਪਣੇ ਵਿਕਰਮ ਸਿੰਘ ਮਜੀਠੀਆ ਹੋਰਾਂ ਤੋਂ, ਉਹਦੇ ਦਾ ਇਹ ਅਗਲਾ ਜਿਹੜਾ ਜੀ ਸੀਨ ਹੈ, ਇਹਦੇ ਤੋਂ ਪੁੱਛਗਿੱਛ ਕਿਹਾ ਜਾ ਰਿਹਾ ਹੈ ਕਿ ਦੁਬਾਰਾ ਫੇਰ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਸੰਮਣ ਜਿਹੜੇ ਨੇ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਰਨੇ ਨੇ। ਇਹਦੇ ਵਿੱਚੋਂ ਪੁਲਿਸ ਜਿਹੜੀ ਹੈ ਜੀ ਉਹ ਇਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਸੁੱਖਾ ਜਿਹੜਾ ਜੀ ਸੂਸਾ ਵਾਲਾ ਰਾਜਾ ਵਰਿੰਦਰ ਜਿਹੜਾ ਜੀ ਉਹਦੇ ਪਿੰਦੀ ਤੇ ਸੱਤੇ ਦੇ ਨਾਲ ਕਿਹੋ ਜਿਹੇ ਲਿੰਕ ਨੇ। ਪਿੰਦੀ ਤੇ ਸੱਤਾ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ, ਪੰਜਾਬ ਦੀ ਪੁਲਿਸ ਨੂੰ ਉਹ ਚਾਹੀਦੇ ਨੇ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਜਿਹੜਾ ਸਰਬਾਲਾ ਬਣਿਆ ਸੀ ਉਹਨਾਂ ਦੇ ਵਿਆਹ ਦੇ ਵਿੱਚ, ਤੇ ਉਹਨਾਂ ਦਾ ਕਾਫੀ ਨੇੜਿਓਂ ਆ ਜੀ। ਸੋ ਇਹਦੇ ਉੱਤੇ ਸਾਰੀ ਜਿਹੜੀ ਹੈ ਜੀ ਕੇਂਦਰਿਤ ਇਹ ਜਾਂਚ ਚੱਲ ਰਹੀ ਹੈ ਜੀ। ਹਾਂਜੀ, ਤੇ ਅੱਗੇ ਜੀ ਜਿਵੇਂ ਸਿੱਖ ਬੰਦੀਆਂ ਦੀ ਰਿਹਾਈ ਦੀ ਗੱਲ ਚੱਲ ਰਹੀ ਆ, ਭਾਈ ਗੁਰਬਖਸ਼ ਸਿੰਘ ਹੋਰੀ ਹੰਗਰ ਸਟ੍ਰਾਈਕ ਤੇ ਬੈਠੇ ਆ, ਪਰ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਆ ਉਹਨੇ ਵੀ ਇਸ ਦਾ ਵਿਰੋਧ ਕੀਤਾ ਹੈ ਕਿ ਉਹ ਨਹੀਂ ਛੁੱਟਣੇ ਚਾਹੀਦੇ। ਐਕਚੁਅਲੀ ਇਹ ਵਿਰੋਧ ਪਹਿਲਾਂ ਤਾਂ ਜੀ ਜਿਹੜਾ ਅਮਿਤ ਸ਼ਾਹ ਦੇ ਵੱਲੋਂ ਆਇਆ, ਉਹਨਾਂ ਨੇ ਤਾਂ ਸਿੱਧਾ ਜਿਹੜਾ ਜਵਾਬ ਹੀ ਇਹ ਦੇ ਦਿੱਤਾ ਜੀ। ਉਹਨੇ ਅਕਾਲੀ ਦਲ ਵਾਲੇ ਜਿਹੜੇ ਉਹ ਸੁਣ ਕੀਤੇ ਉਹਦੇ ਦੇ ਬਿਆਨ ਨੇ ਕਿ ਕੋਈ ਰਿਹਾਈ ਜਿਹੜੀ ਆ ਨਹੀਂ ਹੋਊਗੀ। ਖਾਸ ਤੌਰ ਦੇ ਉੱਤੇ ਉਹਨਾਂ ਨੇ ਬੇਅੰਤ ਸਿੰਘ ਹੱਤਿਆ ਵਾਲੇ ਮਾਮਲੇ ਦੇ ਵਿੱਚ ਜਿਹੜੇ ਸੀਗੇ ਉਹਦੇ ਬਾਰੇ ਉਹਨਾਂ ਨੇ ਇਹ ਗੱਲ ਜਿਹੜੀ ਬਿਲਕੁਲ ਕਲੀਅਰ ਕਹਿ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਕੋਲੇ ਏਦਾਂ ਦਾ ਕੁਝ ਲੈ ਕੇ ਵੀ ਨਾ ਆਵੇ ਜੀ ਕੋਈ। ਹੁਣ ਜਿਹੜੀ ਇੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਮਲ ਸ਼ਰਮਾ, ਉਹਨੇ ਵੀ ਇਹ ਗੱਲ ਜਿਹੜੀ ਹੈ ਜੀ ਉਹ ਕਹਿਤੀ ਆ। ਉਹਨੇ ਕਿਹਾ ਕਿ ਜਿਹੜੀ ਪੰਜਾਬ ਭਾਜਪਾ ਹੈ ਉਹ ਇਹਨਾਂ ਬੰਦੀਆਂ ਦੀ ਰਿਹਾਈ ਦਾ ਵਿਰੋਧ ਜਿਹੜਾ ਜੀ ਉਹ ਕਰੂਗੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਅਮਿਤ ਸ਼ਾਹ ਹੋਰਾਂ ਦਾ ਬਿਆਨ ਆ ਉਹ ਸਹੀ ਹੈ, ਤੇ ਅਸੀਂ ਵੀ ਜਿਹੜਾ ਜੀ ਇਸੇ ਗੱਲ ਦੇ ਉੱਤੇ ਹੁਣ ਖੜੇ ਆ ਕਿ ਇਹਨਾਂ ਦੀ ਰਿਹਾਈ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਇੱਕ ਪਾਸੇ ਜਿਹੜੀ ਅਕਾਲੀ ਦਲ ਨੇ ਜੀ ਉਹ ਆਪਣੀਆਂ ਚਿੱਠੀਆਂ ਲਿਖ ਕੇ ਜਾਂ ਗ੍ਰਹਿ ਮੰਤਰੀ ਨੂੰ ਮਿਲ ਕੇ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਜੁਗਾੜ ਦੇ ਵਿੱਚ ਨੇ ਕਿ ਜਿਹੜਾ ਸਿੱਖ ਵੋਟ ਬੈਂਕ ਆ ਉਹਨਾਂ ਤੋਂ ਖੁਰੇ ਨਾ। ਉਧਰ ਭਾਰਤੀ ਜਨਤਾ ਪਾਰਟੀ ਇਹ ਸੋਚਦੀ ਹੈ ਕਿ ਇਸ ਮਾਮਲੇ ਦੇ ਉੱਤੇ ਹੁਣ ਉਹਨਾਂ ਨੂੰ ਵੀ ਮੌਕਾ ਕਿ ਜਿਹੜਾ ਦੂਸਰਾ ਵੋਟ ਬੈਂਕ ਆ ਜਿਹੜਾ ਅਗੇਂਸਟ, ਉਹ ਵੀ ਕਿਤੇ ਉਹਨਾਂ ਦਾ ਨਾ ਖੁਰ ਜੇ। ਸੋ ਕਮਲ ਸ਼ਰਮਾ ਦੇ ਵੱਲੋਂ ਓਪਨਲੀ ਜਿਹੜਾ ਜੀ ਇਹ ਕਹਿ ਦੇਣਾ, ਜਾਂ ਅਮਿਤ ਸ਼ਾਹ ਦੇ ਵੱਲੋਂ ਹੁਣ ਇਹ ਕਹਿ ਦੇਣਾ ਜੀ ਕਿ ਇਸ ਮਾਮਲੇ ਦੇ ਉੱਤੇ ਅਸੀਂ ਰਿਹਾਈ ਜਿਹੜੀ ਆ ਉਹ ਨਹੀਂ ਹੋਣ ਦੇਵਾਂਗੇ, ਤਾਂ ਸਿੱਧਾ ਇਸ਼ਾਰਾ ਇਹ ਹੈ ਜੀ ਕਿ ਇਹ ਦੋਵੇਂ ਜਿਹੜੇ ਜੀ ਇਸ ਮਾਮਲੇ ਦੇ ਉੱਤੇ ਫਸ ਪਏ ਤੇ ਇਸ ਮਾਮਲੇ ਦੇ ਵਿੱਚ ਕੁਝ ਵੀ ਨਿਕਲਣ ਦੀ ਜਿਹੜੀ ਆਸ ਹੈ ਉਹ ਧੁੰਦਲੀ ਹੋ ਗਈ ਜੀ। ਹਾਂਜੀ ਬਿਲਕੁਲ, ਕਿਉਂਕਿ ਇਹ ਵੈਸੇ ਤਾਂ 9 ਮਾਸ ਦਾ ਰਿਸ਼ਤਾ ਹੈ ਇਹਨਾਂ ਦਾ, ਪਰ ਪਤਾ ਨਹੀਂ ਕੀ ਗੱਲ ਆ। ਤੇ ਅੱਗੇ ਤੁਸੀਂ ਅਮਿਤ ਸ਼ਾਹ ਦੀ ਗੱਲ ਕੀਤੀ ਹੈ, ਕਹਿੰਦੇ ਅਮਿਤ ਸ਼ਾਹ ਦੇ ਆਉਣ ਤੇ ਇਹ ਬਾਦਲ ਸਾਹਿਬ ਨੂੰ ਸੱਦਾ ਪੱਤਰ ਨਹੀਂ ਭੇਜਿਆ ਜਾਊਗਾ। ਅਜਿਹਾ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਕੁਝ ਮਤਭੇਦ ਜਿਹੜੇ ਨੇ ਉਹ ਨਜ਼ਰ ਆਏ ਨੇ ਜੀ। ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਭਾਜਪਾ ਦੀ ਜਿਹੜੀ ਪ੍ਰਦੇਸ਼ ਦੀ ਇੱਥੇ ਕਮੇਟੀ ਹੈ ਜੀ ਉਹਦੇ ਵਿੱਚ ਮੀਟਿੰਗ ਜਿਹੜੀ ਆ ਬਿਨਾਂ ਕੋਈ ਪ੍ਰਸਤਾਵ ਪਾਸ ਕੀਤੇ ਤੋਂ ਖਤਮ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ। ਲੰਮਾ ਸਮਾਂ ਚਲੀ ਇਹ ਜਿਹੜੀ ਮੀਟਿੰਗ ਸੀਗੀ, ਇਹਦੇ ਵਿੱਚ BSF ਦੇ ਖਿਲਾਫ ਲਾਏ ਗਏ ਧਰਨਿਆਂ ਦੇ ਬਾਰੇ ਦੇ ਵਿੱਚ ਅਕਾਲੀ ਦਲ ਦੇ ਉੱਤੇ ਕਾਫੀ ਸਾਰੀਆਂ ਤਿੱਖੀਆਂ ਟਿੱਪਣੀਆਂ ਜਿਹੜੀਆਂ ਸੀਗੀਆਂ ਉਹ ਕੀਤੀਆਂ ਗਈਆਂ। ਜਦੋਂ ਕਿ ਇਹ ਕਿਹਾ ਜਾ ਰਿਹਾ ਕਿ ਜਿਹੜੀ 22 ਜਨਵਰੀ ਦੀ ਅੰਮ੍ਰਿਤਸਰ ਦੀ ਰੈਲੀ ਆ ਉਹਦੇ ਵਿੱਚ ਅਕਾਲੀ ਦਲ ਜਾਂ CM ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਬੇਸ਼ੱਕ ਸੱਦਣ ਦਾ ਫੈਸਲਾ ਨਹੀਂ ਕੀਤਾ ਗਿਆ, ਪਰ ਜਿਹੜੀ ਪੰਜਾਬ ਭਾਜਪਾ ਦੀ ਉਹਦੇ ਵਿੱਚ ਬਹੁਤ ਗਿਣਤੀ ਜਿਹੜੀ ਆ ਉਹ ਇਸ ਗੱਲ ਦੇ ਵਾਸਤੇ ਅੜੀ ਹੋਈ ਆ ਕਿ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਨਹੀਂ ਸੱਦਿਆ ਜਾਣਾ ਚਾਹੀਦਾ। ਉਹ ਇਹ ਸਮਝਦੀ ਹੈ ਕਿ ਜੇ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸੱਦ ਲਿਆ ਜਾਂਦਾ ਤਾਂ BJP ਦਾ ਜਿਹੜਾ ਜੀ ਸੁਨੇਹਾ ਇਹ ਜਾਊਗਾ ਕਿ ਉੱਤੋਂ ਵਿਰੋਧ ਕਰਦੇ ਨੇ, ਅੰਦਰੋਂ ਜਿਹੜੇ ਉਹ ਇੱਕੋ ਨੇ। ਇਸ ਕਰਕੇ ਜਿਹੜੀ ਬਹੁਤ ਗਿਣਤੀ ਹੈ ਜੀ ਉਹਨੇ ਅਜੇ ਕੋਈ ਫੈਸਲਾ ਹਾਲਾਂਕਿ ਇਸ ਮਸਲੇ ਦੇ ਉੱਤੇ ਨਹੀਂ ਲਿਆ। ਉਹਨੇ ਅਗਲੀ ਮੀਟਿੰਗ ਤੱਕ ਜਿਹੜਾ ਜੀ ਉਹ ਇਹ ਛੱਡ ਦਿੱਤਾ ਮਾਮਲਾ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਜੀ ਕਿ ਉਹ ਕੋਸ਼ਿਸ਼ ਕਰਨਗੇ ਕਿ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਂ ਅਕਾਲੀਆਂ ਦੀ ਸਾਈਡ ਤੋਂ ਕੋਈ ਜਿਹੜਾ ਉਹ ਨਾ ਆਵੇ। ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਜੀ ਕਿ ਜਦੋਂ ਧਰਨੇ ਲਾਉਣੇ ਸੀਗੇ ਅਕਾਲੀ ਦਲ ਨੇ, ਨਾ ਤਾਂ ਉਹਨਾਂ ਦੀ ਕੋਈ ਸਲਾਹ ਲਈ ਗਈ ਤੇ ਨਾ ਉਹਨਾਂ ਦੀ ਕੋਈ ਸਲਾਹ ਜਿਹੜੀ ਹੈ ਉਹ ਮੰਨੀ ਗਈ ਹੈ। ਅਗਲੇ ਕੁਝ ਦਿਨ ਜਿਹੜੇ ਨੇ ਨਾ ਜੀ ਉਹ ਕਾਫੀ ਅਹਿਮ ਰਹਿਣਗੇ ਪੰਜਾਬ ਦੀ ਸਿਆਸਤ ਦੇ ਵਾਸਤੇ ਔਰ ਖਾਸ ਤੌਰ ਦੇ ਉੱਤੇ ਅਕਾਲੀ BJP ਦੇ ਗੱਠਜੋੜ ਦੇ ਵਾਸਤੇ। ਹਾਂਜੀ ਬਿਲਕੁਲ, ਬਹਾਨੇ ਜਿਹੜੇ ਆ ਲੱਭੇ ਜਾ ਰਹੇ ਤੇ ਅਖੀਰ ਦੇ ਵਿੱਚ ਅਜ਼ਨਾਮਾ ਕਿ ਕਹਿੰਦੇ ਕਿਹਾ ਅਮਰਿੰਦਰ ਨੇ ਸੋਨੀਆ ਨੂੰ ਕਰਦੇ ਅਹੁਦੇ ਤੋਂ ਬਾਜਵਾ ਵੱਖ ਬੀਬੀ।
ਕਹਿੰਦੇ ਕਿਹਾ ਅਮਰਿੰਦਰ ਨੇ ਸੋਨੀਆ ਨੂੰ ਕਰਦੇ ਅਹੁਦੇ ਤੋਂ ਬਾਜਵਾ ਵੱਖ ਬੀਬੀ ਰਹਿ ਗਈ ਵਿੱਚ ਪੰਜਾਬ ਦੇ ਪਾਰਟੀ ਨਹੀਂ ਉੱਡਣ ਵਾਲੇ ਹੁਣ ਰਹਿ ਗਏ ਕੱਖ ਬੀਬੀ ਕਰਿਆ ਜਾਵੇ ਤਾਂ ਬਾਜਵਾ ਵੱਖ ਕਰਕੇ ਡੁੱਬਦੀ ਪਾਰਟੀ ਡੁੱਬਣ ਤੋਂ ਰੱਖ ਬੀਬੀ ਚਿੱਕੜ ਵਿੱਚ ਜੇ ਫਸੀ ਇਹ ਗੱਡ ਰਹਿਣੀ ਮਾਰੀ ਸਾਥੋਂ ਫਿਰ ਜਾਵੇ ਨਹੀਂ ਝੱਖ ਬੀਬੀ ਗਿਣ ਕੇ ਨਗ ਹੁਣ ਸਾਂਭ ਲੈ ਦੇ ਅਸੀਂ ਲੱਗੇ ਉਡਾਰੀ ਜੀ ਲਾਉਣ ਬੀਬੀ ਗਿਣ ਕੇ ਨਗ ਹੁਣ ਸਾਂਭ ਲੈ ਅਹੁਦਿਆਂ ਦੇ ਅਸੀਂ ਲੱਗੇ ਉਡਾਰੀ ਜੀ ਲਾਉਣ ਬੀਬੀ ਸਾਨੂੰ ਕੀਤਾ ਪਿਆ ਤੰਗ ਹੁਣ ਚੇਲਿਆਂ ਨੇ ਲੱਗੇ ਨਵਾਂ ਕੋਈ ਸ਼ਹਿਰ ਵਸਾਉਣ ਬੀਬੀ। ਥੈਂਕ ਯੂ ਜੀ, ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਖਬਰਾਂ ਆ ਜਿਹੜੀਆਂ ਉਹਨਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।